ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੇ ਸਪਾਂਸਰਸ ਦਾ ਜਿਹੜੇ ਜ਼ਰੀਆ ਬੰਦ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ, ਜੇ ਟਰਕੀਆਨਾ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵੈਲ, ਚਰਨ ਸਿੰਘ ਸੁਖਵਿੰਦਰ ਢਾਲੀਵਾਲ ਐਰੀਜ਼ੋਨਾ ਤੇ ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਪਰਮਜੀਤ ਕੌਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ, ਜੀਐਨ ਲਿਵ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਾ ਨੇਲਾ ਦੀ ਨਿੰਮਾ ਸਹੂਲਤਾਂ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ ਇੰਟਰਲਿਪ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 7 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਮਿੰਟੂ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਇਸ ਵੇਲੇ ਦੀ ਸਭ ਤੋਂ ਜ਼ਿਆਦਾ ਚਰਚਿਤ ਖਬਰ ਤੋਂ, ਜਿਹਦੇ ਉੱਤੇ ਲੋਕਾਂ ਨੂੰ ਨਿਰਾਸ਼ਾ ਵੀ ਹੱਥ ਲੱਗੀ ਹੈ ਤੇ ਕਰੋੜਾਂ ਦਿਲ ਵੀ ਟੁੱਟੇ ਨੇ। ਵਿਨੇਸ਼ ਫੋਗਾਟ ਆਉਂਦੇ ਮੁਕਾਬਲੇ ਦੇ ਲਈ ਅਯੋਗ ਕਰਾਰ ਦਿੱਤੀ ਗਈ ਹੈ ਜੀ। ਮਾਮਲਾ ਭਾਰ ਵਧਣ ਦਾ ਜੀ। ਦੇਖੋ ਪ੍ਰਵੀਨ ਜੀ, ਇਹ ਮਾਮਲਾ ਜਿਹੜਾ ਹੈ ਨਾ, ਇਹਦੇ ਤੇ ਤੁਸੀਂ ਜੇ ਤਾਂ ਫੇਸਬੁੱਕ ਤੇ ਜਾਓਗੇ, WhatsApp ਤੇ ਜਾਓਗੇ ਤੇ ਇੱਥੇ ਤਰ੍ਹਾਂ ਤਰ੍ਹਾਂ ਦੇ ਗਿਆਨ ਝਾੜਦੇ ਤੁਹਾਨੂੰ ਵਿਅਕਤੀ ਮਿਲ ਜਾਣਗੇ ਜੀ। ਬਿਲਕੁਲ। ਜਿਹੜਾ ਇੰਟਰਨੈਸ਼ਨਲ 올림픽 ਸੰਘ ਹੈ, ਠੀਕ ਹੈ, ਐਤਕੀ ਇਹਨਾਂ ਦੇ ਵਿਵਾਦ ਬਹੁਤ ਹੈ। ਮੈਂ ਉਹਦੀ ਲੰਮੀ ਇੱਕ ਲਿਸਟ ਤੁਹਾਨੂੰ ਦੱਸ ਸਕਦਾ ਕਿ ਉਦਘਾਟਨ ਤੋਂ ਲੈ ਕੇ ਬਹੁਤ ਸਾਰੇ ਕਹਿ ਲਓ ਕਿ ਜਿਹੜੇ ਇੱਧਰ ਸੱਜੇ ਪੱਖੀ ਆ ਈਸਾਈ, ਉਹਨਾਂ ਦੇ ਇਤਰਾਜ਼ਾਂ ਤੋਂ ਲੈ ਕੇ ਜੇ ਗੱਲ ਕੀਤੀ ਜਾਵੇ ਤੇ ਵਿਨੇਸ਼ ਫੋਗਾਟ ਤੋਂ ਇੱਥੋਂ ਤੱਕ ਆਉਂਦਿਆਂ ਤੁਹਾਨੂੰ ਕਈ ਜਿਹੜੇ ਆ ਉਹ ਇਸ ਤਰ੍ਹਾਂ ਦੇ ਕੰਟਰੋਵਰਸ਼ੀਅਲ ਮਾਮਲੇ ਮਿਲ ਜਾਣਗੇ ਜਿਹਦੇ ਵਿੱਚ ਆਪਾਂ ਕਿੰਤੂ ਕਰ ਸਕਦੇ। ਜੀ ਜੀ ਬਿਲਕੁਲ। ਪਰ ਇਹ ਸਾਫ਼ ਆ, ਇਹ ਸਪਸ਼ਟ ਆ ਕਿ ਦੇਖੋ ਵਿਨੇਸ਼ ਫੋਗਾਟ ਦਾ ਜਿਹੜਾ ਮਸਲਾ ਹੈ ਨਾ, ਉਹ ਥੋੜਾ ਤਕਨੀਕੀ ਤੌਰ ਤੇ ਸਮਝਣ ਦੀ ਜ਼ਰੂਰਤ ਆ। ਹੁਣ ਤਕਨੀਕੀ ਤੌਰ ਤੇ ਆਪਣੇ ਚ ਕੋਈ ਸਮਝਣ ਵਾਲਾ ਬੰਦਾ ਹੀ ਨਹੀਂ ਹੈਗਾ, ਮਾਦਾ ਹੀ ਨਹੀਂ ਰੱਖਦਾ। ਤੁਸੀਂ ਸੋਚ ਕੇ ਦੇਖੋ, ਜੇ ਵਿਨੇਸ਼ ਫੋਗਾਟ ਦੇ ਨਾਲ ਕੋਈ ਧੱਕਾ ਹੋਇਆ ਜੀ ਤਾਂ ਕੀ ਵਿਨੇਸ਼ ਫੋਗਾਟ ਬੋਲ ਨਹੀਂ ਸਕਦੀ? ਉਹ ਤਾਂ ਉਹ ਕੁੜੀ ਆ ਜਿਹੜੀ ਵੱਡਿਆਂ ਨੂੰ ਵਾਹਣੇ ਪਾ ਦਿੰਦੀ ਆ ਤੇ ਨਾ ਹੀ ਉਹ ਅਣਜਾਣ ਆ, ਕਿਉਂਕਿ 6 ਭੈਣਾਂ ਨੇ 6 ਨੇ ਕੁਸ਼ਤੀ ਕੀਤੀ ਆ ਤੇ ਇਹ ਅੱਜ ਦੀਆਂ ਨਹੀਂ ਘੁਲਦੀਆਂ, ਇਹਨਾਂ ਨੂੰ ਅਰਸੇ ਹੋ ਗਏ। ਠੀਕ ਹੈ ਨਾ ਜੀ, ਅਰਸੇ ਹੋ ਗਏ ਇਹਨਾਂ ਨੂੰ, ਨਿੱਕੀਆਂ ਘੁਲਦੀਆਂ ਰਹੀਆਂ। ਕੁਝ ਭੈਣਾਂ ਤੇ ਰਿਟਾਇਰ ਹੀ ਹੋ ਗਈਆਂ ਕੁਸ਼ਤੀ ਤੋਂ, ਹੈਗੀਆਂ ਵੈਸੇ ਚਚੇਰੀਆਂ ਨੇ। ਇਹ 2 ਸਕੀਆਂ ਭੈਣਾਂ ਸੀ, ਵਿਨੇਸ਼ ਹੋਰੀ, ਬਬੀਤਾ ਹੋਰੀ 4 ਸਨ ਜੀ। ਬਬੀਤਾ, ਸੰਗੀਤਾ, ਏਦਾਂ ਉਹ 4 ਸੀ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਹੁਣ ਗੀਤਾ, ਬਬੀਤਾ, ਸੰਗੀਤਾ, ਰਿਤੂ ਇਹ 4 ਸਨ, ਪ੍ਰਿਯੰਕਾ ਤੇ ਇਹ ਵਿਨੇਸ਼ ਇਹ 2 ਸਨ। ਤਾਂ ਕਹਿਣ ਦਾ ਮਤਲਬ ਇਹ ਆ ਕਿ ਹੁਣ ਇੱਕ ਸਿੱਧਾ ਮੇਰਾ ਸਵਾਲ ਆ ਕਿ ਜੇ ਵਿਨੇਸ਼ ਫੋਗਾਟ ਦੇ ਨਾਲ ਧੱਕਾ ਹੋਇਆ, ਉਹ ਫੇਸਬੁੱਕ ਤੇ ਬੈਠੇ ਬੰਦੇ ਨੂੰ ਪਤਾ ਕਿ ਵਿਨੇਸ਼ ਨੂੰ ਪਤਾ? ਜੀ ਜੀ। ਜੇ ਤਾਂ ਵਿਨੇਸ਼ ਮਤਲਬ ਕਿ ਪਹਿਲੀ ਵਾਰੀ ਗਈ ਹੋਵੇ, ਉਹਨੂੰ ਪਤਾ ਨਹੀਂ, ਫਿਰ ਆਪਾਂ ਕਹੀਏ ਕਿ ਉਹ ਤੇ ਅਣਜਾਣ ਉਹਦੇ ਨਾਲ ਧੱਕਾ। ਜੀ ਜੀ, ਐਸਾ ਕੁਝ ਨਹੀਂ ਹੈ, ਤਕਨੀਕੀ ਪਈ। ਹੁਣ ਮੈਂ ਤੁਹਾਨੂੰ ਥੋੜਾ ਜਿਹਾ ਟਾਈਮ ਲੈ ਕੇ ਸਮਝਾ ਦਿੰਦਾ ਕਿ ਕਿੱਥੇ ਤਕਨੀਕੀ ਤੌਰ ਤੇ ਨਾ ਗੱਲ ਸਮਝਣ ਵਾਲੀ ਹੈ। 3 ਹੁੰਦੀਆਂ ਨੇ ਵੇਟ ਕੈਟਾਗਰੀਆਂ। ਠੀਕ ਹੈ ਜੀ। 3 ਜਿਹਦੇ ਵਿੱਚ ਵੇਟ ਕੈਟਾਗਰੀਆਂ ਹੁੰਦੀਆਂ ਨੇ। ਉਹ 3 ਖੇਡਾਂ ਕਿਹੜੀਆਂ ਨੇ? ਇੱਕ ਹੈ ਬਾਕਸਿੰਗ, ਵੇਟ ਲਿਫਟਿੰਗ ਤੇ ਰੈਸਲਿੰਗ। ਤੇ ਰੈਸਲਿੰਗ ਚੋਂ ਵੀ ਗਾਂ ਮੇਲ, ਫੀਮੇਲ ਤੇ ਗਾਂ ਮੇਲ ਦੀ ਗ੍ਰੀਕੋ ਰੋਮਨ ਆ ਜਾਂਦੀ ਹੈ। ਜੀ ਜੀ। 2 ਯਾਨੀ ਮੇਲ ਤੇ ਫੀਮੇਲ ਦੀ ਹੁੰਦੀ ਹੈ ਫ੍ਰੀ ਸਟਾਈਲ, ਤੇ ਮੇਲ ਦੀ ਗਾਂ ਆ ਜਾਂਦੀ ਹੈ ਗ੍ਰੀਕੋ ਰੋਮਨ। ਜੀ। ਫੀਮੇਲ ਦੀਆਂ ਕੈਟਾਗਰੀਆਂ ਦੀ 50, 53, 57, 52, 58, 68, 76 ਇਸ ਤਰ੍ਹਾਂ ਹੁੰਦੇ ਆ ਵਜਨ। ਜਿਹੜੀ ਵਿਨੇਸ਼ ਸੀਗੀ
ਇਹ ਘੁਲਦੀ ਸੀ 53 ਕਿਲੋ ਚ। ਸੁਣੀ ਜਾਇਓ, ਹੁਣ ਇੱਥੇ 8 ਮਾਰਨ ਵਾਲੇ ਤੁਹਾਨੂੰ ਬਥੇਰੇ ਮਿਲ ਜਾਣੇ, ਸੁਣੀ ਜਾਇਓ। ਜੀ ਜੀ ਜੀ। ਵਿਨੇਸ਼ ਫੋਗਾਟ ਦਾ ਰੌਲਾ ਪਿਆ, ਤੁਹਾਨੂੰ ਪਤਾ ਬ੍ਰਿਜ ਭੂਸ਼ਣ ਹੋਰਾਂ ਨਾਲ। ਬ੍ਰਿਜ ਭੂਸ਼ਣ ਹੋਰਾਂ ਨੇ ਵੀ ਬਥੇਰੇ ਤੋਹਮਤਾਂ ਮੈਨੇ ਬਥੇਰਾ ਕੁਝ ਕੀਤਾ। ਇਹਨਾਂ ਨੇ ਉਹਨਾਂ ਦੇ ਖਿਲਾਫ ਮੋਰਚਾ ਖੋਲਿਆ। ਫਿਰ ਉਸ ਤੋਂ ਬਾਅਦ ਇੱਕ ਹੋਰ ਡਰਾਮਾ ਜਿਹਾ ਕਰਕੇ ਇਹਨਾਂ ਨੇ ਉਹਦੇ ਮਖੌਟੇ ਵਾਲੀ ਕਮੇਟੀ ਬਣਾਤੀ, ਤੁਹਾਨੂੰ ਪਤਾ ਇਲੈਕਸ਼ਨ ਕਰਵਾਤਾ। ਬਾਅਦ ਦੇ ਵਿੱਚ ਇਹ ਫੇਰ ਵਿਰੋਧ ਚ ਆ ਗਿਆ ਤੇ ਅਪ੍ਰੈਲ ਚ ਤੁਹਾਨੂੰ ਯਾਦ ਹੋਣਾ ਉਹਦੇ ਤੇ ਵੀ ਸਵਾਲ ਚੁੱਕੇ ਸੀ। ਫਿਰ ਬਾਅਦ ਚ ਐਡਹੌਕ ਕਮੇਟੀ ਜਿਹੜੀ ਹੁਣ ਕੰਮ ਕਰਦੀ ਆ, ਐਡਹੌਕ ਕਮੇਟੀ, ਠੀਕ ਹੈ ਜੀ। ਕੁਸ਼ਤੀ ਦੇ ਵਿੱਚ ਕੁਸ਼ਤੀ ਦੀ ਰੈਸਲਿੰਗ ਫੈਡਰੇਸ਼ਨ ਜਿਹੜੀ ਆ ਉਹ ਐਡਹੌਕ ਹੈ। ਤਾਂ ਗੱਲ ਇਹ ਆ ਕਿ ਮਸਲਾ ਕੀ ਸੀਗਾ? ਮਸਲਾ ਇਹ ਸੀਗਾ ਕਿ ਇਸੇ weight ਦੇ ਵਿੱਚ 53 ਕਿਲੋ ਚ ਵਿਨੇਸ਼ ਘੁਲਦੀ ਸੀ ਤੇ 53 ਚ ਘੁਲਦੀ ਆ ਅੰਤਿਮ ਪੰਘਾਲ ਜੀ ਹਰਿਆਣੇ ਦੀ। ਉਹ ਅੰਤਿਮ ਪੰਘਾਲ ਗੂਗਲ ਤੇ ਸਰਚ ਮਾਰ ਕੇ ਦੇਖੋ ਕੌਣ ਹੈ ਜੀ। ਯਾਨੀ ਇਹ ਹੋ ਗਈ ਆ 29 ਸਾਲ ਦੀ ਵਿਨੇਸ਼। ਬਹੁਤ ਸ਼ਾਨਦਾਰ ਜਾਨਦਾਰ ਪਹਿਲਵਾਨ ਹੈ। ਜਦ ਇਹਨੂੰ ਪਤਾ ਸੀ, ਕਿਉਂਕਿ ਦੇਖੋ ਇੰਡੀਆ 'ਚ ਨਾ ਇੱਕ ਸਿਸਟਮ ਹੈ ਪ੍ਰਵੀਨ ਜੀ, ਮਤਲਬ ਕਿ ਜ਼ਿਲ੍ਹਿਆਂ 'ਚੋਂ ਜਿਵੇਂ ਕੈਟਾਗਰੀ 'ਚੋਂ 10 ਗਏ। ਸੁਣੋ ਹੁਣ ਮੇਰੀ ਗੱਲ, ਇਤਮਾਨਾਨ ਨਾਲ ਸੁਣਦੇ ਜਾਓ, ਤੁਹਾਨੂੰ ਤਾਂ ਸਮਝਾਉਣੀ ਹੈ। ਜੀ ਜੀ। ਮੰਨ ਲਓ ਜ਼ਿਲ੍ਹੇ 'ਚ 10 ਗਏ 53 ਕਿਲੋ 'ਚ, 10 ਚੋਂ ਜਿਹੜੇ 10 ਹੋ ਗਏ ਨਿਚੋੜ, ਉੱਥੇ ਜ਼ਿਲ੍ਹੇ ਪੱਧਰ ਤੇ ਉਹਨਾਂ ਚੋਂ ਜਿਹੜਾ ਇੱਕ ਰਹਿ ਗਿਆ, ਜਿਹੜਾ 9 ਨੂੰ ਢਾ ਗਿਆ, ਉਹਨੇ ਸਟੇਟ 'ਚ ਜਾਣਾ ਜੀ। ਤੇ ਜਿਹੜੇ ਸਟੇਟ 'ਚ ਇਕੱਠੇ ਹੋ ਗਏ ਉਹਨਾਂ ਸਾਰਿਆਂ 'ਚੋਂ ਇੱਕ ਗਾਂ ਜਿਹੜਾ ਢਾ ਗਿਆ ਤੇ ਗਾਂ ਨੈਸ਼ਨਲ 'ਚ ਵੀ ਉਸੇ ਕੈਟਾਗਰੀ 'ਚ ਤੁਹਾਨੂੰ ਟ੍ਰਾਇਲ ਦੇਣੇ ਪੈਣੇ। ਟ੍ਰਾਇਲ ਦਾ ਰੌਲਾ ਪਿਆ ਸੀ ਨਾ, ਯਾਦ ਹੈ? ਉਹ ਆਹੀ ਸਿਸਟਮ ਸੀ। ਅੰਤਿਮ ਪੰਘਾਲ ਕਿਉਂਕਿ ਉਹ ਹੈਗੀ ਆ ਯੰਗ ਕੁੜੀ, ਜੀ ਜੀ, ਉਹ ਵਿਨੇਸ਼ ਤੇ ਭਾਰੀ ਪੈ ਸਕਦੀ ਸੀ। ਵਿਨੇਸ਼ ਨੇ ਕੀ ਕੀਤਾ ਕਿ ਆਪਣਾ weight ਕੈਟਾਗਰੀ ਜਿਹੜੀ ਉਹ ਬਦਲ, ਠੀਕ ਹੈ ਜੀ। ਇਹ ਆ ਗਈ 50 ਚ। ਠੀਕ ਹੈ ਜੀ, weight ਤੋੜ ਕੇ ਇਹਨੇ weight ਤੋੜਿਆ ਆਪਦਾ ਜੀ। ਚਲੋ ਇਹ ਤਾਂ ਹੁਣ ਤੁਸੀਂ ਦੇਖੋ ਚਮਤਕਾਰ ਇਹਨੇ ਕੀਤਾ, weight ਤੋੜਿਆ, ਉਸ ਤੋਂ ਬਾਅਦ ਆ ਗਏ। ਠੀਕ ਹੈ, ਇਹ ਹੁਣ ਤੱਕ ਦੀ ਕਹਾਣੀ ਹੈ ਕਿ weight ਕੈਟਾਗਰੀ ਕਿਸ ਤਰ੍ਹਾਂ ਚੱਲਦੀ ਹੈ ਤੇ ਕਿਸ ਤਰ੍ਹਾਂ ਵਿਨੇਸ਼ ਨੇ ਬਦਲ ਦਿੱਤੀ। ਵਿਨੇਸ਼ ਨੇ ਇੱਥੇ ਆ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। weight ਤੋੜਨ ਤੋਂ ਬਾਅਦ ਇਹਨੇ ਸੰਸਾਰ ਚੈਂਪੀਅਨ ਨੂੰ ਵੀ ਹਰਾ ਦਿੱਤਾ, ਸੋਸਾਕੀ ਨੂੰ। ਸੋਸਾਕੀ ਨੂੰ ਹਰਾ ਦਿੱਤਾ, ਜਿਸ ਵੇਲੇ ਸਨਸਨੀ ਫੈਲ ਗਈ। ਅੱਜ ਤੱਕ 82 ਮੁਕਾਬਲਿਆਂ ਚੋਂ ਅਨਬੀਟਨ ਸੀ ਇੰਟਰਨੈਸ਼ਨਲ। ਵੱਡੀ ਗੱਲ ਹੈ, ਬਿਲਕੁਲ। ਸਨਸਨੀ ਫੈਲ ਗਈ ਜਿਸ ਵੇਲੇ, ਤੇ ਮਤਲਬ ਕਿ ਪੱਕਾ ਹੋ ਗਿਆ ਸੀ ਕਿ ਮੈਡਲ ਇਹਨੇ ਲੈਣਾ। ਹੁਣ ਆ ਜਾਓ ਅੱਜ ਦੀ ਤਾਰੀਖ 'ਚ ਜੋ ਵਾਕਿਆ ਹੋਇਆ, 100 ਗ੍ਰਾਮ 50 ਗ੍ਰਾਮ ਚ ਨਵੀਂ weight ਆ ਪ੍ਰਵੀਨ ਜੀ। ਹੁਣ ਜਿੰਨਾ weight ਤੋੜ ਕੇ ਇਹ ਆਈ ਆ ਕੁੜੀ, ਕੁਛ ਨਾ ਕੁਛ ਤੇ ਖਾਣਾ ਹੀ ਆ ਨਾ। weight ਦਾ ਇੱਕ ਅਸੂਲ ਹੈ, ਜਿੰਨਾ ਮਰਜ਼ੀ ਤੋੜ ਲਓ, ਜਿੰਨਾ ਤੁਹਾਡਾ ਨੈਚੁਰਲੀ weight ਹੈ ਨਾ, ਜੇ ਤੁਸੀਂ 1 ਕਿਲੋ ਵੀ ਖਾ ਲਿਆ ਤੇ ਤੁਹਾਡਾ ਉੱਥੇ ਜੇ ਚਲੇ ਜਾਣਾ। ਅੱਛਾ, ਠੀਕ ਹੈ। ਹਾਂਜੀ ਸਰ, ਕਿਉਂਕਿ ਮੈਂ ਖੁਦ weight ਕੈਟਾਗਰੀ 'ਚ ਕਬੱਡੀ ਖੇਡਿਆ ਤੇ ਅਸੀਂ ਲਾਸਟ 6 ਤੇ ਟੀਕੇ ਲਾ ਕੇ ਰਾਤੋਂ ਰਾਤ ਵੀ ਘਟਾਏ। ਮੈਂ ਨਹੀਂ, ਬਹੁਤ ਸਾਰੇ ਮੁੰਡੇ ਹੁੰਦੇ ਸੀ ਜਿਨ੍ਹਾਂ ਨੇ 62 ਚੋਂ 58 ਚ ਆਉਣਾ ਜਾਂ 57 ਚ ਆਉਣਾ, 60 ਤੋਂ 57 ਚ ਆਉਣਾ। ਉਹ ਇਦਾਂ ਰਾਤੋਂ ਰਾਤ ਕਰ ਲੈਂਦੇ ਸੀ ਕਿ ਇੱਕ ਇਵੈਂਟ 'ਚ ਖੇਡਣਾ, ਕੱਲ ਸਵੇਰੇ 57 ਚ ਖੇਡੇ, ਅਗਲੇ ਦਿਨ 62 60 ਦੇ ਮੈਚ ਆ, ਰੋਟੀ ਖਾ ਕੇ ਫਿਰ ਵਧਾ ਲਾਂਗੇ। ਠੀਕ ਹੈ ਜੀ। ਸੋ ਗੱਲ ਇਹ ਆ ਕਿ ਇੱਥੇ ਆ ਕੇ ਇੱਕ ਪੰਗਾ ਪੈ ਗਿਆ। ਹੁਣ ਤਕਨੀਕੀ ਦੱਸ ਦੇਣਾ ਮੈਂ ਤੁਹਾਨੂੰ, ਜਿੱਥੇ ਇੱਕ ਪੰਗਾ ਪੈਂਦਾ, ਜਿਹੜਾ ਰੂਲ ਇਹਨਾਂ ਨੇ ਬਦਲਿਆ। ਪਹਿਲਾਂ ਜਿਹੜੇ ਕੈਟਾਗਰੀ ਦੇ ਸੀ 50 ਜਾਂ 53 ਕੈਟਾਗਰੀ ਦੇ, ਉਹ ਇੱਕੋ ਦਿਨ ਚ ਮੈਚ ਹੋ ਜਾਂਦੇ ਸੀ। ਮਤਲਬ ਕਿ ਪਲੇਅਰ ਨੇ weight ਕਰਾਇਆ, ਉਹਦਾ weight ਗ੍ਰੀਨ ਸਿਗਨਲ ਹੋ ਗਿਆ ਤੇ ਉਸੇ ਦਿਨ ਹੀ ਉਹਨੇ ਫਾਈਨਲ ਲੜ ਜਾਣਾ, ਯਾਨੀ ਉਹਨੂੰ ਦੁਬਾਰਾ weight ਕਰਾਉਣ ਦੀ ਜ਼ਰੂਰਤ। ਹੁਣ ਰੂਲ ਬਦਲਵੇਂ ਕੀ ਆ ਕਿ 2 ਦਿਨ ਚੱਲਦੇ ਆ ਕੈਟਾਗਰੀ ਦੇ ਮੁਕਾਬਲੇ। ਇੱਕ ਸਮਝ ਗਏ ਨਾ? ਕੱਲ ਖੇਡ ਗਈ ਵਿਨੇਸ਼, ਜਿਵੇਂ ਹੁਣ ਉਹਨੇ ਭੁੱਖੇ ਰਹਿ ਕੇ ਪਤਾ ਨਹੀਂ ਕਿੰਨਾ weight ਤੋੜਿਆ ਹੋਏਗਾ, ਤਾਂ ਉਹਨੇ ਥੋੜਾ ਬਹੁਤਾ ਤਾਂ ਕੁਛ ਨਾ ਕੁਛ ਖਾਦਾ ਪੀਤਾ ਹੋਏਗਾ ਨਾ, ਪਾਣੀ ਜੋ ਵੀ ਹੈ, weight ਕਰਵਾ ਕੇ। ਉਹ ਰਾਤ ਨੂੰ, ਇਹ ਆਫੀਸ਼ੀਅਲੀ ਹੁਣ ਵਰਜ਼ਨ ਹੈ, ਜਾ ਕੇ ਲੱਭ ਲਿਓ ਆਫੀਸ਼ੀਅਲੀ ਇਹ ਇੰਡੀਅਨ ਟੀਮ ਦਾ, ਕਿ ਰਾਤ ਨੂੰ 2 ਕਿਲੋ ਵਜਨ ਵੱਧ ਗਿਆ ਸੀ। ਜਦੋਂ ਵੱਧ ਗਿਆ ਤੇ ਰਾਤ ਸਾਰੀ ਰਾਤ ਸੁੱਤੀ ਨਹੀਂ, ਟਰਾਈ ਕੀਤਾ, ਮਤਲਬ ਕਿ ਰੱਸੀ ਟੱਪੀ ਜਾਂ ਕੁਝ ਵੀ ਆ, ਮਤਲਬ ਕਿ ਉਹਨੇ ਕੋਸ਼ਿਸ਼ ਭਰਪੂਰ ਕੀਤੀ, 100 ਗ੍ਰਾਮ ਅੜ ਗਿਆ। ਹੁਣ ਪਹਿਲੇ ਦਿਨ 30 ਮਿੰਟ ਹੁੰਦੇ ਪਹਿਲਵਾਨ ਕੋਲ ਜੀ ਕਿ ਉਹ ਜਿੰਨੀ ਵਾਰੀ ਮਰਜ਼ੀ ਕੰਡੇ ਤੇ ਚੜ ਜਾਏ। ਠੀਕ ਹੈ ਜੀ। ਜਿਹੜਾ ਦੂਜੇ ਦਿਨ ਦਾ ਰੂਲ ਹੈ, ਉੱਥੇ ਸਿਰਫ 15 ਮਿੰਟ ਮਿਲਦੇ ਆ ਤੁਹਾਨੂੰ। 15 ਮਿੰਟਾਂ 'ਚ ਜੇ ਤਾਂ weight ਸੈੱਟ ਕਰਕੇ ਤੁਸੀਂ ਆ ਗਏ
ਜਿਹੜਾ ਇੱਕ ਉੱਥੇ ਸਾਰੇ ਪ੍ਰੋਸੈਸ ਦੀ ਰਿਕਾਰਡਿੰਗ ਹੁੰਦੀ, ਆਪਣੇ ਬੰਦੇ ਤੇ ਇੱਥੇ ਐਵੇਂ ਮਾਰੀ ਜਾਂਦੇ ਨੇ ਯਾਰ। ਉਹ ਸਾਰੇ ਪ੍ਰੋਸੈਸ ਦੀ ਰਿਕਾਰਡਿੰਗ ਹੁੰਦੀ ਆ, ਹਾਲਾਂਕਿ ਪਰਸਨਲ ਮਾਮਲਾ ਹੁੰਦਾ ਹੈ, ਤੁਹਾਨੂੰ ਪਤਾ ਇਸ ਤਰ੍ਹਾਂ ਦੀ ਜੋ ਇਹਨਾਂ ਨੇ ਪੋਸ਼ਾਕ ਪਾਈ ਹੁੰਦੀ ਹੈ, ਇਸੇ ਤਰ੍ਹਾਂ ਦੀ ਸਾਰੀ ਉਹ ਹੁੰਦੀ ਹੈ ਪੋਸ਼ਾਕ, ਉਹ weight ਉਹਨਾਂ ਘੱਟ ਕਰ ਦਿੰਦੇ ਨੇ। ਅੱਛਾ, ਹੁਣ ਤੁਸੀਂ ਦੇਖੋ ਕਿ ਸਾਰੀ ਵੀਡੀਓਗ੍ਰਾਫੀ ਹੋਣ ਤੋਂ ਬਾਅਦ ਜਿਹੜਾ ਓਲੰਪਿਕ ਅਧਿਕਾਰੀ ਹੁੰਦਾ, ਅਫੀਸ਼ਲ ਹੁੰਦਾ ਹੈ, ਜਦ ਉਹਦੇ ਸਾਈਨ ਹੋ ਜਾਂਦੇ ਆ ਤਦ ਪਹਿਲਵਾਨ ਰਿੰਗ 'ਚ ਜਾ ਸਕਦਾ ਹੈ। ਠੀਕ ਹੈ ਜੀ। ਪਹਿਲਵਾਨ ਗੱਦਿਆਂ ਤੇ ਜਾ ਸਕਦਾ, ਠੀਕ ਹੈ ਜੀ, ਜਾਂ weight lifting ਵਾਲੇ ਗਰਾਊਂਡ 'ਚ ਜਾ ਸਕਦਾ ਜਦ ਉਹਦੇ ਸਾਈਨ ਹੋਣਗੇ, ਠੀਕ ਹੈ ਜੀ। ਅੱਛਾ, ਉਸ ਤੋਂ ਬਾਅਦ ਹੁਣ ਹੋਇਆ ਕੀ ਆ ਕਿ ਇੱਕ ਚੀਜ਼ ਦਿਨੇਸ਼ ਫੋਗਾਟ ਦੇ ਕੋਲ ਸੀ, ਕਿਉਂਕਿ ਇੱਕ ਰੂਲ ਜਿਹੜਾ ਰੂਲ ਹੈ ਇਹਨਾਂ ਦਾ, ਰੂਲ ਬੁੱਕ 'ਚ ਜਾ ਕੇ ਪੜ੍ਹ ਲਿਓ। ਲਾਸਟ ਤੇ ਜੋ ਇਹਨਾਂ ਦੀ UWW ਦੀ ਰੂਲ ਬੁੱਕ ਆ, ਉਹਦੇ 'ਚ ਇਹਦੇ ਵਿੱਚ ਲਾਸਟ ਕਿਹਾ ਕਿ ਜੇ ਕੋਈ ਪਲੇਅਰ ਇੰਜਰਡ ਹੋ ਜਾਂਦਾ ਜੀ, ਆਪਣਾ ਨਾਮ ਵਾਪਸ ਲੈ ਲੈਂਦਾ, ਤਦ ਉਹਦਾ weight ਨਹੀਂ ਹੋਏਗਾ। ਮਤਲਬ ਹੁਣ ਜਾਤੇ ਸੀ ਇਹ ਆਪਣਾ ਨਾਮ ਵਾਪਸ ਲੈ ਲੈਂਦੀ ਜੀ, ਤਾਂ ਫਿਰ ਇਹਨੂੰ ਮਤਲਬ ਕਿ ਫਾਈਨਲ ਦੇ ਵਿੱਚ ਵਾਕਓਵਰ ਦੇਣ ਤੇ ਦੂਜਾ ਸਥਾਨ ਮਿਲ ਜਾਣਾ ਸੀ। ਪਰ ਵਿਨੇਸ਼ ਇਤਿਹਾਸ ਰਚਨਾ ਚਾਹੁੰਦੀ ਸੀ, ਉਹ ਰਚ ਸਕਦੀ ਸੀ। ਉਹਨੂੰ ਅੰਤਲੇ ਉਹਨੇ ਵਾਲ ਵੀ ਕਟਾ ਦਿੱਤੇ, ਨਹੁੰ ਵੀ ਕੱਟੇ, ਬਹੁਤ ਕੁਝ ਕੀਤਾ ਅੰਤਲੇ ਪਲ ਤੱਕ, ਪਰ ਉਹ ਜਿਹੜਾ 150 ਗ੍ਰਾਮ ਦਾ ਮਾਮਲਾ ਸੀ ਉਹ ਅਟਕ ਗਿਆ। ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮਿੰਟ ਹੁੰਦੇ ਆ 15 ਮਿੰਟਾਂ ਤੋਂ ਬਾਅਦ ਤੁਸੀਂ ਟਾਈਮ ਨਹੀਂ ਲੈ ਸਕਦੇ। ਤਾਂ ਇਹਨੂੰ ਹੁਣ ਤੁਸੀਂ ਕਹਿ ਲਓ ਕਿ ਜੇ ਤਾਂ ਚੀਟਿੰਗ ਕਰਨੀ ਹੁੰਦੀ ਤਾਂ ਫਿਰ ਉਹ ਅੰਤਲੇ ਪਲ 'ਚ ਇਹ ਬਹਾਨਾ ਲਾਇਆ ਜਾ ਸਕਦਾ। ਚੀਟਿੰਗਾਂ ਚੱਲਦੀਆਂ ਵੀ ਨੇ, ਇਹ ਕਹਿ ਲਓ ਕਿ ਰਣਨੀਤੀ ਹੁੰਦੀ ਹੈ, ਗੇਮ 'ਚ ਚੱਲਦਾ ਸਭ ਕੁਝ, ਇਹ ਤਾਂ ਏਦਾਂ ਕਰਨਾ ਹੁੰਦਾ। ਹੁਣ ਇੱਕ ਬਹੁਤ ਵਿਦਵਾਨ ਆਦਮੀ ਮੇਰੇ ਨਾਲ ਇਨਬਾਕਸ 'ਚ ਮੇਰੇ ਆਇਆ, ਸਾਡੀ ਕਾਫੀ ਚਰਚਾ ਹੋਈ, ਉਹਨੇ ਵੀ ਇਹਨਾਂ ਚੀਜ਼ਾਂ ਤੇ ਸਹਿਮਤੀ ਦਿੱਤੀ, ਪਰ ਉਹ ਕਹਿੰਦਾ ਕਿ ਸ਼ਾਇਦ ਵਿਨੇਸ਼ ਫੋਗਾਟ ਨੂੰ ਪਤਾ ਨਹੀਂ ਹੋਏਗਾ, ਉਹਦੇ ਨਾਲ ਦੇ ਸਟਾਫ ਨੂੰ ਪਤਾ ਹੋਏਗਾ। ਮੈਂ ਕਿਹਾ ਜੀ ਤੁਹਾਨੂੰ ਪਤਾ ਉਹਦਾ ਕੋਚ ਕੌਣ ਹੈ? ਬੈਸਟ ਕੋਚਾਂ 'ਚੋਂ ਹੰਗਰੀ ਦਾ ਕੋਚ ਹੈ ਉਹਦਾ, ਤੇ ਆਪ ਉਹਨਾਂ ਦਾ ਪਰਿਵਾਰ, ਮੈਂ ਜਿਵੇਂ ਦੱਸਿਆ ਕਿ ਉਹ ਹੈ ਹੀ ਕੁਸ਼ਤੀ ਵਾਲਾ, ਤੇ ਖੁਦ ਮਹਾਂਵੀਰ ਫੋਗਾਟ ਨੇ ਕਿਹਾ ਕਿ ਰੂਲ ਦੇ ਅਨੁਸਾਰ ਹੀ ਚੱਲਣੀ ਹੁੰਦੀ ਹੈ। ਰੂਲ ਇਹ ਕਹਿੰਦਾ ਕਿ 1 ਗ੍ਰਾਮ ਦੀ ਵੀ ਛੋਟ ਨਹੀਂ ਦਿੱਤੀ ਜਾ ਸਕਦੀ, 1 ਗ੍ਰਾਮ ਦੀ। ਸੋ ਇਹ ਆ ਟੈਕਨੀਕਲਿਟੀ ਸਾਰੀ ਜੋ ਹੋਈ ਆ, ਪਰ ਬਹੁਤ ਨਿਰਾਸ਼ਾ, ਮੈਨੂੰ ਪਰਸਨਲੀ ਵੀ ਨਿਰਾਸ਼ਾ, ਕਿਉਂਕਿ ਇਹਦਾ ਲਗਭਗ ਲਾਸਟ ਇੱਕ ਵੱਡਾ ਇਵੈਂਟ ਸੀ ਵਿਨੇਸ਼ ਦਾ, ਸੰਸਾਰ ਦੇ ਵਿੱਚ ਮਤਲਬ ਕਿ ਝੰਡਾ ਬੁਲੰਦ ਕਰ ਜਾਣਾ ਸੀ, ਪੱਕਾ ਗੋਲਡ ਸੀ ਇਹਦਾ, ਪੱਕਾ। ਉਹ 150 ਦਾ ਅੜਿੱਕਾ ਹੁੰਦਾ, ਪੱਕਾ 101%। ਪਰ ਗੱਲ ਇਹ ਆ ਕਿ ਤੁਸੀਂ ਹੁਣ ਜਾ ਕੇ ਪੀਟੀ ਊਸ਼ਾ ਦੀ ਫੋਟੋ ਦੇਖ ਲਓ, ਉਹਨੂੰ ਗਲੂਕੋਜ਼ ਲੱਗੀ ਆ। ਮੈਂ ਜਿਵੇਂ ਤੁਹਾਨੂੰ ਦੱਸਿਆ ਕਿ weight ਉਹਨੇ ਤੋੜਿਆ ਤਾਂ ਬਹੁਤ ਭੁੱਖੀ ਰਹਿ ਕੇ ਜਾਂ ਜ਼ਬਰਦਸਤ ਤਰੀਕੇ ਨਾਲ weight ਤੋੜਨ ਦਾ ਯਤਨ ਕੀਤਾ। ਜਾ ਕੇ ਪੀਟੀ ਊਸ਼ਾ ਵਾਲੀ ਫੋਟੋ ਦੇਖੋ ਗੂਗਲ ਤੇ, ਜੇ ਤੁਸੀਂ ਦਿਖਾ ਸਕਦੇ ਤੇ ਦਿਖਾ ਦੇਣਾ ਟੀਵੀ ਤੇ, ਤਾਂ ਉਹਨੂੰ ਡ੍ਰਿਪ ਲੱਗੀ ਹੋਈ ਆ, ਉਹ ਮੁਸਕਰਾ ਰਹੀ ਆ। ਪੀਟੀ ਊਸ਼ਾ ਖੁਦ ਨੂੰ ਮਿਲ ਕੇ ਆਈ ਆ। ਤੇ ਹਾਲਾਂਕਿ ਇਸ ਰੂਲ ਦੀ ਹੁਣ ਬਹੁਤ ਆਲੋਚਨਾ ਵੀ ਹੋ ਰਹੀ ਆ ਕਿ ਇਹੀ ਹੋਣਾ ਚਾਹੀਦਾ ਕਿ ਇੱਕ ਵਾਰੀ ਜਿਸ ਪਹਿਲਵਾਨ ਦਾ weight ਆ ਗਿਆ, ਇੱਕੇ ਦਿਨ ਉਹ ਆਪਦਾ ਕੈਟਾਗਰੀ ਦਾ ਮੁਕਾਬਲਾ ਖਤਮ ਕਰ ਦੇ। ਇਸ ਪੱਖ ਤੋਂ ਹੁਣ ਇਸ ਵਾਰੋਂ ਕਹਿ ਲਓ ਕਿ ਬਹੁਤ ਜ਼ਬਰਦਸਤ ਚੱਲੀ ਆ। ਬਾਕੀ ਬਈ ਹਰੇਕ ਦੇ ਆਪੋ ਆਪਣੇ ਵਿਚਾਰ ਆ। ਮੈਂ ਤੁਹਾਨੂੰ ਰੂਲ ਬੁੱਕ ਤੋਂ ਲੈ ਕੇ, ਕੈਟਾਗਰੀ ਤੋਂ ਲੈ ਕੇ weight ਘਟਾਉਣ ਤੱਕ ਦੀ ਸਾਰੀ ਕਹਾਣੀ ਜਿਹੜੀ ਆ ਦੱਸ ਦਿੱਤੀ ਜੀ। ਬਿਲਕੁਲ, ਦੇਖੋ ਮਿੰਟੂ ਜੀ, ਇਹ ਟੈਕਨੀਕਲ ਜਿਹੜੀਆਂ ਚੀਜ਼ਾਂ ਨੇ ਉਹ ਤਾਂ ਬਿਲਕੁਲ ਸਮਝਣ ਵਾਲੀਆਂ ਨੇ, ਤੇ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਦਿਲ ਟੁੱਟੇ ਨੇ ਜ਼ਰੂਰ ਲੋਕਾਂ ਦੇ। ਹਾਂ ਠੀਕ ਹੈ, ਲੋਕਾਂ ਨੂੰ ਕਈ ਵਾਰੀ ਭਾਰਤ ਦੇ ਉੱਤੇ ਜਾਂ ਮੋਦੀ ਸਰਕਾਰ ਦੇ ਉੱਤੇ ਜਾਂ ਬ੍ਰਿਜ ਭੂਸ਼ਣ ਦੇ ਮਾਮਲੇ ਦੇ ਨਾਲ ਵੀ ਕਈ ਲੋਕ ਜੋੜ ਕੇ ਦੇਖ ਰਹੇ ਨੇ, ਪਰ ਫਿਰ ਵੀ ਟੈਕਨੀਕਲਿਟੀ ਦੇ ਵਿੱਚ ਜਿਵੇਂ ਆਪਾਂ ਬੜੀ, ਤੁਸੀਂ ਪ੍ਰਵੀਨ ਜੀ ਪਲੀਜ਼ ਮੇਰੀ ਇੱਕ ਗੱਲ ਨੂੰ ਅੰਡਰਸਟੈਂਡ ਕਰਿਓ। ਹਾਂਜੀ, ਕਿ ਜੇ ਮੋਦੀ ਸਰਕਾਰ ਦਾ ਇੰਨਾ ਇਨਫਲੂਐਂਸ ਹੈ, ਬ੍ਰਿਜ ਭੂਸ਼ਣ ਵਰਗੇ ਬੰਦੇ ਦਾ ਜੇ ਇੰਨਾ ਹੀ ਆ, ਹਾਂਜੀ, ਤੇ ਫਿਰ ਤੇ ਭਾਰਤ ਦੇ ਹਰੇਕ ਬੰਦੇ ਦੇ ਗੱਲ 'ਚ ਤੁਸੀਂ ਉੱਥੇ ਪੈਰਿਸ 'ਚ ਗੋਲਡ ਦੇਖਣਾ ਸੀ। ਨਹੀਂ, ਮੈਂ ਉਹੀ ਗੱਲ ਕਹਿ ਰਿਹਾ ਨਾ, ਮੈਂ ਕਿਹਾ ਵੀ ਸੁਣੋ 5 ਮੈਡਲ ਜਿਹੜੇ ਆ ਨਾ, ਉਹ ਕਹਿ ਲਓ ਕਿ ਇਹ ਬਿਲਕੁਲ 5 ਮੈਡਲ ਇੰਡੀਆ ਦੇ ਜਿਹੜੇ ਆ ਨਾ, ਉਹ ਜਿੱਦਾਂ ਕਹਿ ਲਓ 009 ਪੁਆਇੰਟ ਤੇ ਜਾ ਕੇ ਗਏ ਚਲੇ ਬਿਲਕੁਲ, ਹਨਾ। ਸੋ ਗੱਲ ਇਹ ਆ ਕਿ ਜਿਹੜੀ ਇੰਟਰਨੈਸ਼ਨਲ ਓਲੰਪਿਕ ਸੰਘ ਹੈ ਸਰ, ਕਿਸੇ ਦੀ ਨਹੀਂ ਸੁਣਦੀ। ਭਾਰਤੀ ਓਲੰਪਿਕ ਸੰਘ ਨੇ ਅਪੀਲ ਪਾਈ ਰੋਹਿਤ ਦੀ, ਅਮਿਤ ਰੋਹੀਦਾਸ ਦੀ, ਗੋਲੀ ਉਹਨਾਂ ਨੇ ਚੱਕ ਕੇ ਅੱਗੇ ਇੱਕ ਮੈਚ ਦਾ ਹੋਰ ਬੈਨ ਕਰਤਾ। ਤੁਸੀਂ ਸੋਚ ਕੇ ਦੇਖੋ ਕਿ ਜੇ ਇਹਨਾਂ ਦੀ ਇੰਨੀ ਚੱਲਦੀ ਹੁੰਦੀ, ਅਮਿਤ ਰੋਹੀਦਾਸ ਤੇ ਬੈਨ ਲੱਗਣ ਦਿੰਦੇ ਸਨ। ਸੋ ਇੰਟਰਨੈਸ਼ਨਲ ਓਲੰਪਿਕ ਸੰਘ ਕਿਸੇ ਦੀ ਨਹੀਂ ਸੁਣਦਾ। ਇੱਥੇ
ਐਵੇਂ ਕਿ ਮੋਦੀ ਹੋਰਾਂ ਨੇ ਕਰ ਦਿੱਤਾ, ਸਗੋਂ ਮੋਦੀ ਨੇ ਤੇ ਇਹਦੇ ਹੱਕ 'ਚ ਟਵੀਟ ਵੀ ਕਰ ਦਿੱਤਾ ਸੀ ਅੱਜ। ਠੀਕ ਹੈ ਜੀ ਜੀ। ਤੇ ਮਿੰਟੂ ਜੀ, ਅਗਲੀ ਖਬਰ ਦੇ ਵੱਲ ਵਧੀਏ, ਗੱਲ ਕਰੀਏ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦੇ ਮਾਮਲੇ ਦੀ। ਉਸ ਮਾਮਲੇ ਬਾਰੇ ਹੁਣ ਕੋਈ ਵੱਡਾ ਖੁਲਾਸਾ ਹੋਇਆ ਜੀ? ਦੇਖੋ, ਇਹਦੇ 'ਚ ਲਾਰੈਂਸ ਬਿਸ਼ਨੋਈ ਬਾਰੇ ਜਿਹੜੀ ਤਫਤੀਸ਼ ਕੀਤੀ ਇਹਨਾਂ ਨੇ, ਉਹ ਰਿਪੋਰਟ ਜਿਹੜੀ ਜਾ ਕੇ ਇਹਨਾਂ ਨੇ ਰੱਖ ਦਿੱਤੀ ਹੈ ਤੇ ਮੰਨ ਗਏ, ਕਹਿੰਦੇ ਜੀ CIA ਸਟਾਫ ਖਰੜ ਦੇ ਵਿੱਚ ਹੋਈ ਆ, ਟਰਾਈ ਕੀ ਗਿਆ। ਹੁਣ ਇੱਕ ਕਹਿੰਦੇ ਕਿ ਇੰਟਰਵਿਊ ਜਿਹੜੀ ਆ ਉਹ ਹੋਈ ਆ ਜੀ ਹਜ਼ੂਰ ਜਾ ਕੇ ਰਾਜਸਥਾਨ ਦੀ ਜੇਲ੍ਹ ਦੇ ਵਿੱਚ, ਤੇ ਸਾਡੇ ਵਰਗੇ ਤੇ ਬਥੇਰਾ ਚਿਰ ਪਹਿਲਾਂ ਹੀ ਕਹਿਣ ਡਏ ਸੀ ਕਿ ਮਹਾਰਾਜ ਇਹ ਇੱਥੇ ਹੋਈ ਜੇ ਪੰਜਾਬ 'ਚ। ਇਹਨਾਂ ਨੇ ਜਾ ਕੇ ਐਫੀਡੈਵਿਟ ਵੀ ਦਿੱਤਾ, ਬਥੇਰੀਆਂ ਗੱਲਾਂ ਕੀਤੀਆਂ, ਪਰ ਇਹ ਸਾਫ਼ ਸੰਕੇਤ ਸੀਗਾ ਕਿ ਇੰਟਰਵਿਊ ਇੱਥੇ ਹੋਈ ਆ, ਇੰਟਰਵਿਊ ਇੱਥੇ ਹੋਈ ਆ। ਹੁਣ ਰਾਜਸਥਾਨ ਨੂੰ ਵੀ ਪਾਰਟੀ ਬਣਾਉਣਗੇ ਤਾਂ SIT ਦੀ ਜਾਂਚ ਦੇ ਵਿੱਚ ਇਹ ਗੱਲ ਦਾ ਖੁਲਾਸਾ ਹੋ ਗਿਆ ਕਿ ਕਿਸ ਨੇ ਕਰਵਾਈ ਹੈ ਜੀ। ਇਹ ਹੁਣ ਵੇਖਣ ਵਾਲੀ ਗੱਲ ਹੈ ਕਿ ਕੋਈ ਤਾਂ ਐਸਾ ਵੀ ਇਹਨਾਂ ਦਾ CIA ਇੰਚਾਰਜ ਹੁੰਦਾ ਕਿ ਜਿਹੜਾ ਰਾਤ ਨੂੰ ਬਿਨਾਂ ਹੱਥ ਕੜੀ ਤੋਂ ਕੱਢ ਕੇ ਇਹ ਕੈਟਾਗਰੀ ਦਾ ਗੈਂਗਸਟਰ ਹੈ, ਉਹਦੀ ਬੇਲਣ ਦੇ ਨਾਲ ਮਾਰਨ ਤੁਰ ਪੈਂਦਾ, ਮੁੜ ਕੇ ਉਹ ਹੱਥ ਮਲਦਾ ਰਹਿ ਜਾਂਦਾ ਤੇ ਉਹਦੇ ਹੱਥੋਂ ਹੱਥ ਕੜੀ ਲੱਗ ਜਾਂਦੀ। ਤੇ ਉਸ ਤੋਂ ਪਹਿਲਾਂ ਉਹਦੀਆਂ ਤਸਵੀਰਾਂ ਵਾਇਰਲ ਹੋ ਜਾਂਦੀਆਂ ਨੇ ਕਿ ਚੰਡੀਗੜ੍ਹ ਦੇ ਪੱਬਾਂ ਤੇ ਕਲੱਬਾਂ 'ਚ ਜਾ ਕੇ ਠੁਮਕੇ ਮਾਰਦਾ ਫਿਰਦਾ, ਕੱਚੇ ਬਨਾਨਾ ਵੀ ਉਹਨੇ ਉੱਥੇ ਜਾ ਕੇ ਖਰੀਦਦਾਰੀ ਵੀ ਕੀਤੀ ਉਹਨਾਂ ਤੋਂ। ਇਸੇ ਤਰ੍ਹਾਂ ਇਹ ਹੁਣ ਬੜਾ ਸ਼ਰਮਨਾਕ ਮਾਮਲਾ ਹੈ ਜੀ ਕਿ CIA ਸਟਾਫ ਦੇ ਵਿੱਚ ਕਮਾਲ ਦੀ ਗੱਲ ਹੈ, ਜਿਸ CIA ਸਟਾਫ ਦੀ ਕੰਧ ਕਿਹੜੀ ਟੱਪਣ ਲੱਗਿਆ ਵੀ ਡਰਦੀ ਆ, ਉਹਦੇ ਵਿੱਚ ਮੋਬਾਈਲ ਜਾਣਾ, ਸੈਟਅਪ ਹੋਣਾ, ਉਸ ਤੋਂ ਬਾਅਦ ਕਾਲ ਜਿਹੜੀ ਹੈ ਉਹ ਲੱਗਣੀ, ਚਾਹੇ ਉਹ ਸਿਗਨਲ ਤੇ ਹੈ ਚਾਹੇ ਸਕਾਈਪ ਤੇ, ਆਈ ਡੋਨਟ ਨੋ ਕਾਹਦੇ ਤੇ ਆ, ਤਾਂ ਉਹ ਲੱਗਣੀ। ਫਿਰ ਜੇ ਇੰਟਰਵਿਊ ਤੁਸੀਂ ਵੀ ਕਰਦੇ ਹੋ, ਮੈਂ ਵੀ ਬਥੇਰੀਆਂ ਕੀਤੀਆਂ, ਜੇ ਇੱਕ ਇੰਟਰਵਿਊ ਘੰਟੇ ਦੀ ਰਿਕਾਰਡ ਕਰਦੇ ਆ ਤਾਂ ਘੱਟੋ ਘੱਟ 1.5-2 ਘੰਟੇ ਦਾ ਸਮਾਂ ਚਾਹੀਦਾ ਸਾਰੇ ਸੈਟਅਪ ਦਾ। ਤਾਂ ਗੱਲ ਇਹ ਆ ਕਿ ਠੀਕ ਹੈ ਨਾ ਜੀ, ਉਹ ਘੰਟਾ 2 ਘੰਟੇ ਦਿੱਤੇ ਕਿਸਨੇ? ਸਾਰਾ ਮੋਬਾਈਲ ਦੇ ਸਮੇਤ ਜੋ ਰੋਸ਼ਨੀ ਦਾ, ਲਾਈਟ ਦਾ ਪ੍ਰਬੰਧ ਉਹ ਕਿਸਨੇ ਕਰਕੇ ਦਿੱਤਾ? ਤਾਂ ਇਹ ਬੜੇ ਵੱਡੇ ਸਵਾਲ ਨੇ। ਤਾਂ ਹੁਣ ਹਾਈਕੋਰਟ ਨੇ ਕਿਹਾ ਕਿ ਇੱਕ ਤੇ ਰਾਜਸਥਾਨ ਨੂੰ ਪਾਰਟੀ ਬਣਾਉਣ ਦੀ ਗੱਲ ਕਰੋ, ਇੱਕ ਜਿਹੜੇ ਪੁਲਿਸ ਅਧਿਕਾਰੀਆਂ ਨੇ ਪਹਿਲਾਂ ਝੂਠਾ ਹਲਫਨਾਮਾ ਦਿੱਤਾ ਉਹ ਵੀ ਆ ਜਾਣ ਜਰਾ ਮੈਦਾਨ, DGP ਸਾਹਿਬ ਖੁਦ ਵੀ ਆ ਜਾਣ ਕਿ ਕਿੰਨੇ ਧਮਕੀ ਦੇ ਜਾਂ ਕਿੰਨੇ ਫਿਰੌਤੀ ਦੇ ਜਿਹੜੇ ਮਾਮਲੇ ਜੇਲ੍ਹ 'ਚ ਉਹ ਬਣੇ, ਉਹ ਡਾਟਾ ਲੈ ਕੇ ਵੀ ਆ ਜਾਣ। ਤੇ ਇਸ ਤੋਂ ਇਲਾਵਾ ਕਿ ਜਿਹੜੇ ਬੰਦੇ ਨੇ ਉੱਥੇ ਇਹ ਸਾਰਾ ਅਰੇਂਜਮੈਂਟ ਕਰਕੇ ਦਿੱਤਾ ਹੈ CIA ਸਟਾਫ ਦੇ ਵਿੱਚ, ਉਹਨੂੰ ਵੀ ਲੱਭੋ ਜਰਾ। ਯਾਨੀ ਇਹ ਬਹੁਤ ਵੱਡੀ ਫਸੂੜੀ ਪੈ ਗਈ। ਮਾਨ ਸਾਹਿਬ ਕੋਲ ਜੇਲ੍ਹ ਮੰਤਰਾਲਾ, ਮਾਨ ਸਾਹਿਬ ਕੋਲ ਹੋਮ ਮਿਨਿਸਟਰੀ, ਮਾਨ ਸਾਹਿਬ ਵੀ ਕਹਿੰਦੇ ਆ ਕਿ ਜੇ ਸਾਡੇ ਪੁਲਿਸ ਵਾਲਿਆਂ ਨਾਲ ਐ ਕੀਤਾ ਤੇ ਅਸੀਂ ਅਗਲਾ ਮੋੜ ਨਹੀਂ ਟੱਪਣ ਦੇਣਾ। ਉਹ ਅਗਲੇ ਮੋੜ ਤੇ ਛੱਡੋ, ਲੱਤ ਤੇ ਲੱਤ ਰੱਖ ਕੇ ਤੁਹਾਡੇ ਹਵਾਲਾਤ ਦੇ ਵਿੱਚ, ਤੁਹਾਡੇ ਥਾਣਿਆਂ 'ਚ ਸਭ ਕੁਝ ਕਰ ਰਹੇ ਆ। ਤੇ ਜੇ ਇਸ ਤਰ੍ਹਾਂ ਹੋ ਰਿਹਾ ਤੇ ਜਿਵੇਂ 1-2 ਮੁੰਡਿਆਂ ਨੇ ਦੋਸ਼ ਲਾਇਆ ਕਿ ਸਾਨੂੰ ਨੰਗਿਆ ਕਰਕੇ ਕੁੱਟਿਆ ਗਿਆ, ਤੇ ਮੁੜ ਕੇ ਲਾਈਵ ਪਤਾ ਨਹੀਂ ਕਿਹਦੀ ਮਤਲਬ ਕਿ ਕਿਹਦੀ ID ਤੋਂ ਕਿਹਨੂੰ ਫੋਟੋ ਦਿਖਾ ਰਹੇ ਸਨ ਲਾਈਵ, ਫਿਰ ਇਹ ਵੀ ਸਭ ਸੱਚ ਹੋ ਸਕਦਾ ਕਿ ਰੇਲੇ ਵੀ ਕਰਦੇ ਹੋਣ। ਜਦੋਂ ਰੇਲ ਬਣਾਈ ਜਾਂਦੇ ਨੇ ਇਸ ਤਰ੍ਹਾਂ ਦੀਆਂ ਗੱਲਾਂ ਦੀ, ਤਾਂ ਰੇਲੇ ਵੀ ਕਰ ਸਕਦੇ ਆ। ਤਾਂ ਇਹ ਤਾਂ ਫਿਰ ਮਾਮਲਾ ਜਿਹੜਾ ਪੰਜਾਬ ਪੁਲਿਸ ਨੂੰ, ਮਾਨ ਸਾਹਿਬ ਨੂੰ ਕਾਫੀ ਜ਼ਿਆਦਾ ਪੁੱਠਾ ਪੈ ਗਿਆ। ਖੈਰ ਦੇਖੋ, ਇਹ ਵੈਸੇ ਕਲੀਅਰ ਹੋ ਗਿਆ ਅੱਜ ਕੋਰਟ ਨੂੰ ਇਹਨਾਂ ਨੇ ਜਾ ਕੇ ਜੋ ਰਿਪੋਰਟ ਸੌਂਪੀ ਆ ਕਿ ਵਾਕਿਆ ਇਹ CIA ਸਟਾਫ ਖਰੜ ਦੇ ਵਿੱਚ ਇੰਟਰਵਿਊ ਜਿਹੜੀ ਆ ਕੀਤੀ ਗਈ ਸੀ ਜੀ। ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਕਹਿ ਰਹੇ ਨੇ ਮਿੰਟੂ ਜੀ, ਕਹਿੰਦੇ ਘੱਟ ਗਿਣਤੀਆਂ ਦੀ ਸੁਰੱਖਿਆ ਯਕੀਨੀ ਬਣਾਵੇ ਮੁਸਲਿਮ ਭਾਈਚਾਰਾ। ਦੇਖੋ, ਬੰਗਲਾਦੇਸ਼ ਦੇ ਸੰਦਰਭ ਚ ਕਹਿ ਰਹੇ ਹੋਣਗੇ ਕਿਉਂਕਿ ਉੱਥੋਂ ਕੁਝ ਖਬਰਾਂ ਆ ਰਹੀਆਂ ਨੇ ਕਿ ਬਈ ਜਿੱਦਾਂ ਉੱਥੇ ਮਾਈਨੋਰਿਟੀ ਹੈ ਹਿੰਦੂ, ਹਿੰਦੂ ਕਿਸੇ ਸਮੇਂ 22-23% ਸਨ, ਹੁਣ ਇੱਥੇ 7-8%। ਪਰ ਫਿਰ ਵੀ ਤੁਸੀਂ ਦੇਖੋਗੇ ਤੇ ਕਰੋੜ ਜਾਂ ਕਰੋੜ ਤੋਂ ਥੋੜਾ ਉੱਤੇ ਉਹਨਾਂ ਦਾ ਅੰਕੜਾ ਬਣਦਾ ਬਸ। ਤੇ ਖਬਰਾਂ ਆ ਰਹੀਆਂ ਨੇ ਕਿ ਮੰਦਰਾਂ ਨੂੰ ਜਾਂ ਕੁਝ ਘਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਪਰ ਇਹ ਵੀ ਗੱਲ ਵਰਣਨਯੋਗ ਆ ਕਿ ਕੁਝ ਮੁਸਲਮਾਨ ਹਿੰਦੂਆਂ ਦੇ ਯਾਨੀ ਘੱਟ ਗਿਣਤੀਆਂ ਦੇ ਘਰਾਂ ਤੇ ਪਹਿਰਾ ਵੀ ਦੇ ਰਹੇ ਜੀ। ਦੂਜੀ ਗੱਲ ਕਿ ਇਹਨਾਂ ਨੇ ਇਦਾਂ ਕਹਿ ਕੇ ਇੱਕ ਅਪੀਲ ਹੁੰਦੀ ਆ ਕਿਉਂਕਿ ਉੱਥੇ ਹਾਲਾਤ ਜਿਹੜੇ ਨੇ ਬੜੇ ਇਸ ਵੇਲੇ ਵਿਗੜੇ ਹੋਏ ਨੇ ਪ੍ਰਵੀਨ ਜੀ। ਜੇ ਉਹਦੇ ਹੁਣ ਸੰਦਰਭਾਂ 'ਚ ਜਾਵਾਂਗੇ, ਕਾਰਨਾਂ 'ਚ ਜਾਵਾਂਗੇ ਜਾਂ ਸੰਭਾਵਨਾਵਾਂ 'ਚ ਜਾਵਾਂਗੇ ਤੇ ਉਹ ਲੰਮਾ ਚੌੜਾ ਵਕਤ ਚਾਹੀਦਾ। ਮੈਂ ਉਧਰ ਨਾ ਜਾਂਦਾ ਹੋਇਆ ਤਾਂ ਇਹ ਕਹਾਂਗਾ ਕਿ ਇਹਨਾਂ ਨੇ ਚੰਗਾ ਕੀਤਾ ਹੈ। ਕੁਝ ਜਿਹੜੇ ਮੁਸਲਮਾਨ ਨੇ ਬਹੁਤ ਹੀ ਜ਼ਿਆਦਾ ਕੱਟੜ ਸਿੱਖਾਂ ਪ੍ਰਤੀ ਬਹੁਤ ਘਟੀਆ ਸ਼ਬਦਾਵਲੀ ਵੀ ਕਈ ਵਾਰ ਇਸਤੇਮਾਲ ਕਰਦੇ ਨੇ,
ਪਰ ਘੱਟ ਗਿਣਤੀਆਂ ਸ਼ਬਦ ਜੇ ਇਸਤੇਮਾਲ ਕੀਤਾ ਹੈ ਸਾਡੇ ਸਿੰਘ ਸਾਹਿਬ ਨੇ ਜਾਂ ਸਾਡੇ ਐਸਜੀਪੀਸੀ ਪ੍ਰਧਾਨ ਨੇ ਜਾਂ ਕਿਸੇ ਵੀ ਸਿੱਖ ਨੇ, ਹਾਂਜੀ ਹਾਂਜੀ ਤਾਂ ਮੇਰੇ ਖਿਆਲ ਦੇ ਨਾਲ ਇਹ ਇੱਕ ਬਹੁਤ ਉਦਾਰਵਾਦੀ ਸੋਚ ਹੈ। ਹੂੰ ਉਦਾਰਵਾਦੀ ਸੋਚ ਆ ਕਿ ਦੇਖੋ ਵੀ ਜਿੱਥੇ ਹਿੰਦੂਆਂ ਤੇ ਕਿਤੇ ਜ਼ੁਲਮ ਹੋ ਰਿਹਾ ਤਾਂ ਹਿੰਦੂਆਂ ਦੀ ਵੀ ਗੱਲ ਕਰ ਰਹੇ ਕਿ ਨਹੀਂ। ਹੂੰ ਬੇਸ਼ੱਕ ਇੱਥੇ ਦੂਜੀਆਂ ਘੱਟ ਗਿਣਤੀਆਂ ਨਾਲ ਕਿਸ ਤਰ੍ਹਾਂ ਦਾ ਸਲੂਕ ਹੁੰਦਾ ਹੈ ਉਹ ਆਪਾਂ ਵੀ ਦੇਖਦੇ ਹਾਂ ਕਈ ਵਾਰ। ਇਹ ਨਹੀਂ ਮੈਂ ਕਹਿੰਦਾ ਕਿ ਹਰ ਟਾਈਮ 24 ਘੰਟੇ ਹਰੇਕ ਬੰਦੇ ਨਾਲ, ਪਰ ਜੋ ਹੁੰਦਾ ਉਹ ਸਬਕ ਲੈਣਾ ਚਾਹੀਦਾ। ਜੀ ਜੀ ਸਬਕ ਲੈਣਾ ਚਾਹੀਦਾ ਇੱਥੋਂ ਦੇ ਲੋਕਾਂ ਨੂੰ ਵੀ। ਚੰਗੀ ਗੱਲ ਆ ਕਿ ਇਹਨਾਂ ਨੇ ਜੋ ਘੱਟ ਗਿਣਤੀ ਸ਼ਬਦ ਇਸਤੇਮਾਲ ਕੀਤਾ, ਨਾ ਕਿ ਸਿੱਖ ਸ਼ਬਦ ਇਸਤੇਮਾਲ ਕੀਤਾ। ਉੱਥੇ ਹੋ ਸਕਦਾ ਕੁਝ ਸਿੱਖ ਵੀ ਰਹਿੰਦੇ ਹੋਣ, ਬੰਗਲਾਦੇਸ਼ 'ਚ ਸਿੱਖ ਵੀ ਫਸੇ ਹੋ ਸਕਦੇ, ਪਰ ਇਹਨਾਂ ਨੇ ਘੱਟ ਗਿਣਤੀ ਸ਼ਬਦ ਇਸਤੇਮਾਲ ਕੀਤਾ। ਉਹਦੇ 'ਚ ਕੋਈ ਵੀ ਬੋਧੀ ਹੋਵੇ, ਜੈਨੀ ਹੋਵੇ ਜਾਂ ਮੁਸਲਿਮ ਭਾਈਚਾਰਿਆਂ ਦੇ ਵਿੱਚ ਵੀ ਸ਼ੀਆ ਸੁੰਨੀ ਬਥੇਰਾ ਹੁੰਦਾ, ਤੁਹਾਨੂੰ ਪਤਾ ਹੀ। ਜੀ ਜੀ ਤਾਂ ਇਹਨਾਂ ਨੇ ਜਿਹੜਾ ਇਹ ਸ਼ਬਦ ਇਸਤੇਮਾਲ ਕੀਤਾ, ਮੈਂ ਕਹਿੰਦਾ ਕਿ ਯਕੀਨਨ ਬਹੁਤ ਅੱਛਾ, ਕਾਬਲੇ ਤਾਰੀਫ ਆ। ਤੇ ਉੱਥੋਂ ਦੇ ਹੁਣ ਜਿਹੜੇ ਹੈਗੇ ਨੇ ਜੀ ਜਮਾਤੇ ਇਸਲਾਮੀ ਵਾਲੇ, ਉਹ ਵੀ ਹਰਕਤ ਦੇ ਵਿੱਚ, ਉਹ ਪ੍ਰੋ ਪਾਕਿਸਤਾਨੀ ਆ, ਕੱਟੜ ਇਸਲਾਮੀ ਵਿਚਾਰਧਾਰਾ ਵਾਲੇ ਆ, ਉਹ ਆ ਗਏ ਮੈਦਾਨ 'ਚ, ਉਹਨਾਂ ਨੂੰ ਖੋਲਿਆ। ਉਧਰੋਂ ਆ ਗਈ ਖਾਲਿਦਾ ਜੀਆ, ਉਹ ਵੀ ਰਿਹਾ ਹੋ ਗਈ ਆ। ਉਧਰੋਂ ਸਟੂਡੈਂਟ ਆਰਗੇਨਾਈਜੇਸ਼ਨ ਜਿਹੜੇ 3-4 ਵੱਡੇ ਲੀਡਰ ਆ, ਉਹ ਵੀ ਆ ਗਿਆ ਮੈਦਾਨ 'ਚ। ਉਧਰੋਂ ਇੱਕ ਪ੍ਰੋ USA ਅਫਸਰ ਹੈ ਜਿਹੜਾ ਆਰਮੀ 'ਚ, ਉਹ ਵੀ ਲਾ ਦਿੱਤਾ ਗਿਆ। ਜਿਹੜਾ ਪ੍ਰੋ ਇੰਡੀਅਨ ਸੀ ਉਹ ਚੱਕ ਦਿੱਤਾ ਗਿਆ। ਤਾਂ ਇਸ ਤਰ੍ਹਾਂ ਕਰਕੇ ਉੱਥੇ ਹੁਣ ਇਹ ਹਾਲ ਬਣ ਗਿਆ ਕਿ ਪਤਾ ਨਹੀਂ ਜਦੋਂ ਤੱਕ ਸਥਿਰ ਸਰਕਾਰ ਨਹੀਂ ਆਉਂਦੀ, ਉਹ ਕਦੋਂ ਆਏਗੀ ਮੈਨੂੰ ਨਹੀਂ ਪਤਾ, ਪਰ ਉਦੋਂ ਤੱਕ ਇੱਕ ਖੁੱਲਾ ਮੈਦਾਨ ਬਣ ਗਿਆ ਜਿੱਥੇ ਪਾਕਿਸਤਾਨ ਵੀ ਤੁਹਾਨੂੰ ਦਿਖਾਈ ਦੇਵੇਗਾ, ਰਸ਼ੀਆ ਵੀ ਹੋ ਸਕਦਾ, ਚਾਈਨਾ ਵੀ ਹੋ ਸਕਦਾ, ਅਮਰੀਕਾ ਵੀ ਹੋ ਸਕਦਾ ਹੈ। ਤੇ ਭਾਰਤ ਦੇ ਹਾਲਾਤ ਤਕਰੀਬਨ ਇਜ਼ਰਾਈਲ ਵਰਗੇ ਬਣ ਗਏ। ਜਿਵੇਂ ਇਜ਼ਰਾਈਲ ਦਾ ਨਕਸ਼ਾ ਵੇਖੋਗੇ ਤੇ ਆਲੇ ਦੁਆਲੇ ਉਹਦਾ ਕੋਈ ਮਿੱਤਰ ਨਹੀਂ ਹੈਗਾ, ਕਿਸੇ ਨਾਲ ਨਹੀਂ ਬਣਦੇ। ਇੰਡੀਆ ਦੀ ਸੂਰਤ-ਏ-ਹਾਲ ਇਜ਼ਰਾਈਲ ਵਰਗੀ ਆ। ਤੇ ਜੇ ਸਥਿਤੀਆਂ ਇੱਥੇ ਗੜਬੜ ਹੁੰਦੀਆਂ, ਕੱਲ ਹਜ਼ੂਰ ਇੱਥੇ ਸਰਬਦਲੀ ਮੀਟਿੰਗ ਹੋਈ ਆ ਜੀ, ਤੇ ਆਪੋਜੀਸ਼ਨ ਨੇ ਸਾਰੇ ਅਧਿਕਾਰ ਸੌਂਪ ਦਿੱਤੇ ਪ੍ਰਧਾਨ ਮੰਤਰੀ ਨੂੰ, ਸਰਕਾਰ ਨੂੰ, ਕਿ ਜੋ ਵੀ ਤੁਸੀਂ ਬੰਗਲਾਦੇਸ਼ ਦੇ ਹੱਕ 'ਚ ਜਾਂ ਸੰਦਰਭ 'ਚ ਫੈਸਲਾ ਲੈਣਾ ਚਾਹੁੰਦੇ ਹੋ, ਤੁਸੀਂ ਆਜ਼ਾਦ ਆ, ਅਸੀਂ ਤੁਹਾਡੇ ਨਾਲ। ਠੀਕ ਹੈ। ਜਦੋਂ ਇੱਥੋਂ ਤੱਕ ਗੱਲਾਂ ਚਿੰਤਾਵਾਂ ਚਲੇ ਜਾਂਦੀਆਂ ਨਾ, ਤਾਂ ਫਿਰ ਜੀਓ ਪੋਲਿਟਿਕਸ ਦੇ ਵਿੱਚ ਇਹ ਗੱਲ ਸਮਝ ਲੈਣੀ ਚਾਹੀਦੀ ਆ ਕਿ ਚਿੰਤਾਵਾਂ ਕਿਸ ਗੱਲ ਨੂੰ ਲੈ ਕੇ ਆ, ਟ੍ਰੇਡ ਨੂੰ ਤੇ ਸਿਕਿਉਰਿਟੀ ਨੂੰ ਲੈ ਕੇ। ਦੋ ਹੀ ਦੇਸ਼ ਹੈ ਜਿਹਦੇ ਨਾਲ ਇੰਡੀਆ ਦਾ ਟ੍ਰੇਡ ਸਰਪਲਸ ਆ। ਪ੍ਰਥਮ US, ਪਹਿਲਾ US, ਦੂਸਰਾ ਬੰਗਲਾਦੇਸ਼। ਅਦਰਵਾਈਜ਼ ਬਾਕੀਆਂ ਨਾਲ ਤਕਰੀਬਨ ਘਾਟੇ ਵਾਲਾ ਵਪਾਰ ਜਾਂਦਾ ਹੈ। ਸੋ ਗੱਲ ਇਹ ਆ ਕਿ ਦੂਸਰਾ ਸਿਕਿਉਰਿਟੀ ਦਾ ਕੰਸਰਨ ਇਹ ਹੈ ਕਿ ਨਾਰਥ ਈਸਟ, ਉੱਥੇ ਹਲਚਲ ਹੋ ਸਕਦੀ ਆ, ਮਾਈਗ੍ਰੇਸ਼ਨ ਹੋ ਸਕਦੀ ਆ, ਹਿਜਰਤ ਹੋ ਸਕਦੀ ਆ। ਤੇ ਸਭ ਤੋਂ ਵੱਡੀ ਗੱਲ ਕਿ ਚਾਈਨਾ ਜਿਵੇਂ ਇਨਫਲੂਐਂਸ ਆਪਦਾ ਵਧਾਉਂਦਾ ਜਾਏਗਾ, ਔਖਾ ਹੋ ਜਾਏਗਾ। ਤਾਂ ਇਸ ਵੇਲੇ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ, ਇੱਕ ਪਾਸੇ ਚਾਈਨਾ, ਪਾਕਿਸਤਾਨ, ਨੇਪਾਲ, ਲੰਕਾ, ਮਾਲਦੀਵ, ਇਹ ਸਾਰੇ, ਮਿਆਂਮਾਰ, ਇਹ ਸਾਰੇ ਮੁਲਕ ਭਾਰਤ ਦੇ ਪਾਲੇ ਚੋਂ ਨਿਕਲ ਕੇ ਆਪਣਾ ਪਾਲਾ ਬਦਲ ਚੁੱਕੇ ਆ। ਸਿਰਫ ਤੇ ਸਿਰਫ ਇੱਕ ਭੂਟਾਨ ਬਚਿਆ, ਛੋਟਾ ਜਿਹਾ ਮੁਲਕ, ਉਹ ਵੀ ਕਿਉਂਕਿ ਇੱਕ ਸੰਧੀ ਦੇ ਨਾਲੋਂ ਵੱਜਾ ਇੰਡੀਆ 'ਚ। ਸੋ ਇਸ ਕਰਕੇ ਹੁਣ ਜੇ ਤੁਸੀਂ ਵੇਖੋਗੇ ਤਾਂ ਬੰਗਲਾਦੇਸ਼ ਦੇ ਵਿੱਚ ਜੇ ਅਸਥਿਰਤਾ ਰਹਿੰਦੀ ਆ, ਤਾਂ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਕਈ ਪੱਖ ਤੋਂ ਇੰਡੀਆ ਵਾਸਤੇ ਇਜ਼ਰਾਈਲ ਵਰਗੇ ਹਾਲਾਤ ਪੈਦਾ ਕਰ ਸਕਦੀ ਹੈ, ਕਿਉਂਕਿ ਇਹਨਾਂ ਨੂੰ ਹੋ ਸਕਦਾ ਆਉਣ ਵਾਲੇ ਸਮੇਂ 'ਚ 3 ਮੋਰਚਿਆਂ ਤੇ ਲੜਾਈ ਲੜਨੀ ਪਵੇ। ਲੜਾਈ ਦਾ ਮਤਲਬ ਯੁੱਧ ਨਹੀਂ ਹੁੰਦਾ, ਜਦੋਜਹਿਦ। ਪਾਕਿਸਤਾਨ ਫਰੰਟ, ਚਾਈਨਾ ਫਰੰਟ ਤੇ ਇਧਰੋਂ ਬੰਗਲਾਦੇਸ਼ ਵਾਲਾ ਫਰੰਟ ਵੀ ਹੁੰਦਾ। ਜੀ, ਤੇ ਮਿੰਟੂ ਜੀ ਗੱਲ ਕਰੀਏ ਮਾਨ ਸਾਹਿਬ ਦੀ, NRIs ਨੂੰ ਕੋਈ ਤੋਹਫਾ ਦਿੱਤਾ ਜੀ ਇਹਨਾਂ ਨੇ? ਹਾਂਜੀ ਬਿਲਕੁਲ, ਤੋਹਫਾ ਕਬੂਲ ਕਰਨਾ। ਤਾਂ ਉਹ ਕਹਿੰਦੇ ਕਿ ਜੀ 에ਅਰਪੋਰਟ ਤੇ ਤੁਹਾਨੂੰ ਇੱਕ ਸੈਂਟਰ ਖੋਲ ਕੇ ਦੇਣਾ ਹੈਗਾ, ਤੇ ਉਹਦੇ ਵਿੱਚ ਮਤਲਬ ਕਿ ਚਤੁਰਪਹਿਰ ਤੁਹਾਡੀ ਸੇਵਾ ਦੇ ਵਿੱਚ, ਖਿਦਮਤ ਦੇ ਵਿੱਚ ਆਪਾਂ ਹਾਜ਼ਰ ਰਹਿਣਾ। ਤਾਂ ਇਹ ਅੱਗੇ ਵੀ ਇਹਨਾਂ ਨੇ 1-2 ਵਾਰੀ ਮੈਨੂੰ ਲੱਗਦਾ ਕਿਹਾ, ਤੇ ਹੁਣ ਕਹਿੰਦੇ ਆ ਕਿ NRI ਲੋਕਾਂ ਨੂੰ ਮਦਦ ਵਾਸਤੇ ਇਹ 에ਅਰਪੋਰਟ ਜਿਹੜਾ ਹੈ, ਮਤਲਬ ਕਿ 에ਅਰਪੋਰਟ ਤੇ ਕੇਂਦਰ ਹੈ ਜਿਹੜਾ, ਇਹ ਖੋਲਿਆ ਜਾਏ। ਠੀਕ ਹੈ ਜੀ। ਟਰਮੀਨਲ 3 ਤੇ ਕਹਿੰਦੇ ਆ ਜੀ ਇਹ ਬਣਾਇਆ ਜਾਏਗਾ। ਇਸ ਕੇਂਦਰ ਦੇ ਵਿੱਚ 2 ਇਨੋਵਾ ਕਾਰਾਂ ਠੱਲ ਦੇਣੀਆਂ ਨੇ। ਜਿਵੇਂ ਉਹ ਆਂਦਾ ਸੀ ਨਾ ਰਾਜਾ ਵੜਿੰਗ ਕਿ ਤੁਹਾਡੀ ਜਦੋਂ ਕਿਤੇ ਮੁੰਡੇ ਦੀ ਜੰਨ ਚੜ੍ਹਨੀ ਆ ਤੇ ਗੱਡੀ ਕਰਨ ਦੀ ਲੋੜ ਨਹੀਂ, ਸਾਡੀ ਇਨੋਵਾ ਆ ਜਾ ਕਰੇ। ਉਦਾਂ ਹੀ ਉਹ ਕਹਿੰਦੇ ਵੀ 2 ਇਨੋਵਾ ਲਿਸ਼ਕਾ ਕੇ ਪੁਸ਼ਕਾ ਕੇ ਉੱਥੇ ਖਿਲਾਰ ਦੇਣੀਆਂ।
ਜੋ ਪੰਜਾਬ ਭਵਨ ਤੇ ਆਸ-ਪਾਸ ਦੀਆਂ ਹੋਰ ਜਗ੍ਹਾ ਤੇ ਯਾਤਰੀਆਂ ਨੂੰ ਯਾਨੀ ਸਥਾਨਕ ਆਵਾਜਾਈ ਦੇ ਵਿੱਚ ਮਦਦ ਦੇ ਲਈ ਉਪਲਬਧ ਰਹਿਣ। ਇਸ ਤੋਂ ਇਲਾਵਾ ਪੰਜਾਬੀਆਂ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਹੁੰਦੀ ਆ ਤੇ ਉਹਨਾਂ ਦੀ ਪੂਰੀ ਫੁੱਲ ਯਾਨੀ ਟਿਕਾ ਕੇ ਇਸ ਕੇਂਦਰ ਵੱਲੋਂ ਮਦਦ ਕੀਤੀ ਜਾਊਗੀ। ਤੇ ਉਹ ਕਹਿੰਦੇ ਕਿ ਕੁਝ ਸਮਾਂ ਪਹਿਲਾਂ ਇੱਕ ਨਿੱਜੀ ਕੰਪਨੀ ਦੇ ਨਾਲ ਸਮਝੌਤਾ ਕੀਤਾ ਹੈ, ਮਤਲਬ ਕਿ ਪ੍ਰਾਈਵੇਟ ਪਲੇਅਰ ਪਹਿਲਾਂ ਹੀ ਆ ਗਏ, ਯਾਨੀ ਉਹੀ ਹੋਣਾ ਜੇ ਮਾਲਕਾਂ ਦਾ ਮਸ਼ਹੂਰੀ ਕੰਪਨੀ ਦੀ ਜੀ, ਤਾਂ ਕੇਂਦਰ ਜਿਹੜਾ ਹੈ ਉਹ ਪ੍ਰਾਈਵੇਟ ਫਰਮ ਦਾ ਆ ਗਿਆ ਹੋਏਗਾ ਜਾਂ PPP ਮਾਡਲ ਹੋਣਾ, ਕਿਉਂਕਿ ਇਹਨਾਂ ਨੇ ਗੱਲ ਜਿਹੜੀ ਹੈ ਸਾਰੀ ਦੱਸ ਦਿੱਤੀ ਹੈ। ਬਾਕੀ ਅੱਗੇ ਇੱਕ ਖੁਸ਼ਖਬਰੀ ਹੋਰ ਦਿੰਦੇ ਨੇ, ਕਹਿੰਦੇ ਕਿ ਪੰਜਾਬ ਭਵਨ ਦੇ ਵਿੱਚ ਕਮਰੇ ਮੁਹੱਈਆ ਕਰਵਾਏ ਜਾਣ NRIs। ਸੋ ਇੰਨਾ ਕੁਛ ਹੁਣ ਕਬੂਲ ਕਰੋ ਹਾਲ ਫਿਲਹਾਲ, ਅੱਗੇ ਹੋਰ ਵੀ ਕੁਝ ਮਿਲ ਸਕਦਾ। ਤੇ ਇੱਕ ਹੈਲਪਲਾਈਨ ਨੰਬਰ ਉਹਨਾਂ ਨੇ ਫਿਰ ਜਾਰੀ ਕਰ ਦਿੱਤਾ। ਇਹ ਨੰਬਰ ਮੈਨੂੰ ਲੱਗਦਾ ਕਿ ਹੈਲਪਲਾਈਨ ਨੰਬਰ ਲਿਖਦਿਆਂ NRIਆਂ ਦਾ ਘੱਟੋ ਘੱਟ ਇੱਕ ਵਰਕਾ ਤੇ ਭਰ ਗਿਆ ਹੋਣਾ ਡੈਰੀ ਦਾ। ਇੱਕ ਹੋਰ ਲਿਖ ਲਓ ਔਖੇ ਸੌਖੇ, ਦੂਜੇ ਤੇ ਲਿਖ ਲਓ 011, ਮੈਂ ਬੋਲਦਾ 011 61 23 21 82 61 23 21 82। ਠੀਕ ਹੈ ਜੀ, ਇਹਨੂੰ ਅੰਗਰੇਜ਼ੀ ਚ ਤੁਸੀਂ ਹੁਣ ਬੋਲਦੇ ਨਾ ਤਾਂ ਕੁੱਲ ਮਿਲਾ ਕੇ ਕਹਿ ਸਕਦੇ ਆ ਕਿ ਬਈ ਉਹਨਾਂ ਨੇ ਇੱਕ ਵਾਰੀ NRIs ਨੂੰ ਜਿਹੜਾ ਹੈ ਉਹ ਇਹ ਤੋਹਫਾ ਦੇਣ ਦਾ ਯਤਨ ਕੀਤਾ, ਐਲਾਨ ਕੀਤਾ। ਹਾਲੇ ਇਹ ਨਾ ਹੋਵੇ ਕਿ ਕੱਲ ਨੂੰ ਸਵੇਰੇ ਕੋਈ ਉਤਰ ਰਿਹਾ ਤੇ ਉੱਥੇ ਜਾ ਕੇ ਕਹੇ ਕਿ ਇਨੋਵਾ ਦੀ ਚਾਬੀ ਦਿਓ ਜੀ, ਮੈਂ ਪੰਜਾਬ ਭਵਨ ਤੱਕ ਜਾਣਾ। ਹਾਲੇ ਨਹੀਂ, ਹਾਲੇ ਤੇ ਐਲਾਨ ਹੀ ਚੱਲ ਰਿਹਾ, ਇਹ ਪਹਿਲਾਂ ਵੀ ਹੋਏ ਜੀ। ਤੇ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ, ਪਾਰਟੀ ਦੇ ਸੰਸਦੀ ਬੋਰਡ ਦਾ ਗਠਨ ਕੀਤਾ ਜੀ ਹੁਣ। ਹਾਂਜੀ, ਬਸ ਏਦਾਂ ਹੀ ਆ। ਡੈਲੀਗੇਸ਼ਨ ਜਿਹੜੇ ਆ ਇਹਨਾਂ ਦੇ ਡੈਲੀਗੇਟ ਹੁੰਦੇ ਆ, ਉਹਨਾਂ ਦਾ ਵੀ ਇਜਲਾਸ ਸੱਦ ਲਿਆ ਨਵੰਬਰ ਦੇ ਵਿੱਚ, ਤੇ ਇਹ ਵੀ ਇਹਨਾਂ ਨੇ ਐਲਾਨ ਕਰ ਦਿੱਤਾ ਕਿ ਪਾਰਲੀਮੈਂਟਰੀ ਬੋਰਡ ਜਿਹੜਾ ਹੈ ਉਹ ਨਵੇਂ ਸਿਰੇ ਤੋਂ ਹੀ ਸਾਰੀ ਰਚਨਾ ਕੀਤੀ ਜਾ ਰਹੀ ਆ। ਕੋਰ ਕਮੇਟੀ ਵੀ ਇਹਨਾਂ ਨੇ ਨਵੀਂ ਜਿਹੜੀ ਆ ਉਹ ਗਠਿਤ ਕੀਤੀ ਆ, ਤਾਂ ਇਹਦੇ ਵਿੱਚ ਨਵੇਂ ਕੁਝ ਚਿਹਰੇ ਜਿਹੜੇ ਸ਼ਾਮਲ ਕੀਤੇ ਗਏ ਆ। ਤਾਂ ਕੁੱਲ ਮਿਲਾ ਕੇ ਇਹ ਇਸ ਗੱਲ ਲਈ ਪੱਕੇ ਹੋ ਰਿਹਾ ਕਿ ਕੱਲ ਨੂੰ ਸਾਡੀ ਤਕੜੀ ਨੂੰ ਜਾਂ ਸਾਡੇ ਦਫ਼ਤਰ ਨੂੰ ਨਾ ਪੈ ਜਾਣ। ਸੰਵਿਧਾਨਕ ਤੌਰ ਤੇ ਜੋ ਚੀਜ਼ਾਂ ਕਰਨ ਵਾਲੀਆਂ, ਚਾਹੇ ਇਜਲਾਸ ਹੈ, ਚਾਹੇ ਕੋਈ ਵੀ ਇਸ ਤਰ੍ਹਾਂ ਪਾਰਲੀਮੈਂਟਰੀ ਬੋਰਡ ਹੈ, ਉਹਦੀਆਂ ਸਾਰੀਆਂ ਮੀਟਿੰਗਾਂ ਮੋਟੀਆਂ ਜਿਹੜੀਆਂ ਉਹ ਰਿਕਾਰਡ ਦੇ ਵਿੱਚ ਡਨ ਕਰਕੇ ਰੱਖੀਏ। ਕਿਤੇ ਇਹ ਨਾ ਹੋਵੇ ਕਿ ਬਾਈ ਸਾਡੇ ਨਾਲ ਜਿਹੜੀ ਆ ਜਗੋਂ ਤੇਰਵੀਂ ਹੋ ਜਾਵੇ, ਜਿਵੇਂ ਉਧਵ ਠਾਕਰੇ ਨਾਲ ਹੋਈ ਸੀ। ਉਹਦੇ ਪਿਓ ਨੇ ਪਾਰਟੀ ਖੜੀ ਕੀਤੀ ਤੇ ਅਸਲੀ ਕਹਿੰਦੇ ਜੀ ਸ਼ਿਵ ਸੈਨਾ ਕੌਣ ਆ? ਸ਼ਿਵ ਸੈਨਾ ਉਹ ਆ ਜਿਹੜਾ ਕਦੇ ਆਟੋ ਚਲਾਉਂਦਾ ਸੀ, ਕਹਿੰਦੇ ਅੱਜ ਉਹ ਸ਼ਿਵ ਸੈਨਾ ਚਲਾਉਂਦਾ ਸ਼ਿੰਦੇ। ਜੀ, ਤੇ ਹਰਿਆਣਾ ਦੇ ਵਿੱਚ ਕਿਸੇ ਸਾਬਕਾ ਮੰਤਰੀ ਦੀਆਂ ਮੁਸ਼ਕਲਾਂ ਵਧੀਆਂ ਮਿੱਠੂ ਜੀ? ਸੰਦੀਪ ਸਿੰਘ ਦੇ ਖਿਲਾਫ ਚਾਰਜਸ਼ੀਟ ਫਾਈਲ ਹੋ ਗਈ ਆ। ਇੱਕ ਤੇ ਇਹ ਸਮੱਸਿਆ, ਤੇ ਦੂਜਾ ਇਹ ਆ ਕਿ ਉਹ ਬੀਬੀ ਜਿਹੜੀ ਕਿ ਕੋਚ ਸੀਗੀ, ਪੀੜਤ ਸੀਗੀ, ਜਿਸਨੇ ਬੜੇ ਦੋਸ਼ ਲਾਏ, ਬੜੇ ਸੰਗੀਨ ਦੋਸ਼ ਲਾਏ, ਖੱਟਰ ਬੇਸ਼ਰਮ ਹੋ ਗਿਆ। ਉਸਨੇ ਸੰਦੀਪ ਨੂੰ ਮਤਲਬ ਕਿ ਮੰਤਰਾਲਾ ਵਾਪਸ ਲੈ ਲਿਆ, ਕਦੇ ਅਸਤੀਫੇ ਲਈ ਆਖਿਆ ਨਹੀਂ, ਸਗੋਂ ਮੰਤਰੀ ਵਾਲੀਆਂ ਸਹੂਲਤਾਂ ਮੰਨਦਾ ਰਿਹਾ। ਹੁਣ ਚਾਰਜਸ਼ੀਟ ਵੀ ਜਿਹੜੀ ਆ ਪੁਲਿਸ ਨੇ ਫਾਈਲ ਕਰ ਦਿੱਤੀ, ਮਤਲਬ ਕਿ ਦੋਸ਼ ਆਇਦ ਕਰ ਦਿੱਤੇ ਆ। ਪਰ ਉਹ ਜਿਹੜੀ ਜੂਨੀਅਰ ਮਹਿਲਾ ਕੋਚ ਸੀਗੀ, ਜੂਨੀਅਰ ਕੋਚ ਸੀ ਬੀਬੀ, ਉਹਨੇ ਕਾਂਗਰਸ ਜੁਆਇਨ ਕਰ ਲਈ। ਮਤਲਬ ਕਿ ਬਈ ਜੇ ਤੂੰ ਹੁਣ ਪੋਲੀਟੀਕਲ ਧਿਰ ਦੇ ਵਿੱਚ ਹੋਏਗਾ ਤਾਂ ਹੁਣ ਤੇਰੇ ਬਰੋਬਰ ਪੀੜਤ ਆ ਔਰ ਜਲੂਸ ਨਿਕਲੇਗਾ। ਇਹ ਜਿੱਥੇ ਵੀ ਜਾਣਗੇ ਜਲੂਸ ਨਿਕਲੇਗਾ। ਇਸ ਕਰਕੇ ਇਹਨਾਂ ਵਾਸਤੇ ਹੁਣ ਰਾਜਨੀਤਿਕ ਮੁਸ਼ਕਲਾਂ ਵੀ ਖੜੀਆਂ ਹੋਣਗੀਆਂ, ਕਿਉਂਕਿ ਖੱਟਰ ਜਿੱਥੇ ਵੀ ਜਾਏਗਾ ਉਹ ਕੋਚ ਬੀਬੀ ਜਿਹੜੀ ਆ ਉਹ ਗੱਲ ਆਪਦੀ ਰੱਖੇਗੀ। ਜਦੋਂ ਤਾਂ ਸਵਾਲ ਉੱਠੇਗਾ, ਕਿਉਂਕਿ ਤੁਹਾਨੂੰ ਪਤਾ ਹੀ ਆ ਧੀ ਧਿਆਣੀ ਦਾ ਜਿਹੜਾ ਮਾਮਲਾ ਹੁੰਦਾ ਫਿਰ ਉਹ ਕਿੰਨਾ ਜਜ਼ਬਾਤੀ ਤੌਰ ਤੇ ਕਈ ਵਾਰ ਨੁਕਸਾਨਦਾਇਕ ਸਾਬਤ ਹੋ ਜਾਂਦਾ ਹੁੰਦਾ। ਜੀ, ਮਿੰਟੂ ਜੀ, ਨੇ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਮਿਹਰਬਾਨੀ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਇੱਕ ਬ੍ਰੇਕ ਦੇ ਲਈ ਰੁਕਾਂਗੇ। ਬ੍ਰੇਕ ਤੋਂ ਬਾਅਦ ਤੁਸੀਂ ਸੁਣੋਗੇ ਮਨਦੀਪ ਪੂਨੀਆ ਜੀ ਨੂੰ, ਉਹ ਵੀ ਕਈ ਅਹਿਮ ਖਬਰਾਂ ਲੈ ਕੇ, ਕਈ ਖਾਸ ਖਬਰਾਂ ਉੱਤੇ ਆਪਣੀਆਂ ਟਿੱਪਣੀਆਂ ਲੈ ਕੇ ਹਾਜ਼ਰ ਹੋਣਗੇ। ਜੁੜੇ ਰਹੋ ਪੰਜਾਬੀ ਰੇਡੀਓ ਇਸੇ ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।